भारत कुछ हल्कियां ਵਿੱਚ ਇਹ ਮਸ਼ਵਰੇ ਦਿੰਦਾ ਪਿਆ ਹੈ ਜੀ ਕਿ ਤਾਲਿਬਾਨ ਨੂੰ ਹਥਿਆਰ ਦਿੱਤੇ ਜਾਣ ਔਰ ਪਾਕਿਸਤਾਨ ਦਾ ਘੇਰਾ ਕੀਤਾ ਜਾਵੇ। ਮੈਂ ਇਹ ਪੁੱਛਦੀ ਹਾਂ ਕਿ ਜਿਹੜੀ ਖਾਰਜਾ ਪਾਲਿਸੀ ਹੈ ਭਾਰਤ ਦੀ, ਇਹ ਕਿਸੇ ਸਕੂਲ ਦੇ ਬੱਚੇ ਦੀ ਗਰੁੱਪਬੰਦੀ ਹੁੰਦੀ ਪਈ ਹੈ। ਕੋਈ ਵੀ ਬਿਆਨ ਦੇਣ ਤੋਂ ਪਹਿਲੇ ਬੰਦੇ ਨੂੰ ਮਾੜਾ ਮੋਟਾ ਸੋਚ ਹੀ ਲੈਣਾ ਚਾਹੀਦਾ ਹੈ। ਮੇਜਰ ਗੌਰਵ ਆਰਿਆ ਸਰ ਇਹ ਕਲੇਮ ਕਰਦੇ ਪਏ ਹੈ ਕਿ ਜੀ ਪਾਕਿਸਤਾਨ ਦੇ ਖਿਲਾਫ ਅਫਗਾਨਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ ਔਰ ਅਫਗਾਨਿਸਤਾਨ ਦੇ ਮਿਲੀਟੈਂਟ ਗਰੁੱਪਸ ਨੂੰ ਜਿਹੜਾ ਨਾ ਉਹ ਅਸਲਹਾ ਫਰਾਹਮ ਕਰਨਾ ਚਾਹੀਦਾ ਹੈ। ਅਸੀਂ ਪੰਜਾਬੀ ਨੇ ਵੈਸੇ ਗਾਲ ਤੋਂ ਘੱਟ ਗੱਲ ਨਹੀਂ ਕਰਦੇ, ਜਦੋਂ ਤੁਸੀਂ ਜਜ਼ਬਾਤੀ ਜਾਂ ਗੁੱਸੇ ਚ ਹੋਈਏ ਮੈਂ ਤੇਰਾ ਲਿਹਾਜ਼ ਕਰਦੇ ਪਈ ਹਾਂ। ਵੈਸੇ ਜਿਸ ਤਰ੍ਹਾਂ ਆਪਰੇਸ਼ਨ ਸੰਦੂਰ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਸੀ ਨਾ, ਉਸ ਤਰ੍ਹਾਂ ਦੁਬਾਰਾ ਤੁਸੀਂ ਆਪਦਾ ਮੂੰਹ ਪਨਵਾਉਣਾ ਹੈ। ਕੱਲ ਤੱਕ ਤਾਂ ਇਹ ਦਹਿਸ਼ਤਗਰਦ ਤੁਹਾਨੂੰ ਬੜੇ ਬੁਰੇ ਲੱਗਦੇ ਸੀ, ਅੱਜ ਅਚਾਨਕ ਇੱਕ ਸਟ੍ਰੈਟੇਜਿਕ ਅਸਾਸਾ ਬਣ ਕੇ ਤੁਹਾਡੇ ਵਾਸਤੇ ਕਿੱਦਾਂ ਬਈ? ਭਾਰਤ ਦੀ ਪੂਰੀ ਪਾਲਿਸੀ ਦਾ ਮਹਿਵਰ ਸਿਰਫ ਔਰ ਸਿਰਫ ਐਂਟੀ ਪਾਕਿਸਤਾਨੀ ਹੋਣਾ। ਅੱਜ ਤੇਰੀਆਂ ਬੜੀਆਂ ਬਾਛਾਂ ਖਿਲਦੀਆਂ ਪਈਆਂ ਨਾ, ਜਿਸ ਤਰ੍ਹਾਂ ਦੁਰਗਤ ਬਣਾਈ ਜਾ ਰਹੀ ਨਾ ਅਫਗਾਨਿਸਤਾਨ ਦੀ, ਇਹ ਤੇਰੀ ਵੀ ਬਣਨੀ ਹੈ। ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਅਫਗਾਨਿਸਤਾਨ ਦੇ ਵਿੱਚ ਵੜੋ, ਉਹਨਾਂ ਨੂੰ ਅਸਲਹਾ ਵੀ ਦੇਵੋ ਔਰ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ ਪਾਕਿਸਤਾਨ ਨਾਲ ਮੁਕਾਬਲਾ ਵੀ ਕਰ ਲਓ। ਆਜੋ, ਤੁਹਾਡੀ ਆਪ ਦੀ ਇੰਨੀ ਜੁਰਤ ਔਰ ਔਕਾਤ ਨਹੀਂ ਹੈ ਕਿ ਤੁਸੀਂ ਪਾਕਿਸਤਾਨ ਦਾ ਮੁਕਾਬਲਾ ਕਰ ਸਕੋ। ਇਸ ਵਾਸਤੇ ਡਰਦੇ ਹੋਏ ਅਫਗਾਨਿਸਤਾਨ ਨੂੰ ਸਿਰਫ ਇਸਤੇਮਾਲ ਕਰਦੇ ਆ। ਪਹਿਲਗਾਮ ਵਾਲਾ ਵਾਕਿਆ ਯਾਦ ਹੈ ਨਾ? ਉਦੋਂ ਤੋਂ ਤੁਹਾਡੀਆਂ ਜਨਾਨੀਆਂ ਛਾਤੀਆਂ ਪਿੱਟ-ਪਿੱਟ ਕੇ ਰੋਂਦੀਆਂ ਪਈਆਂ ਸੀ ਕਿ ਉਫ ਮੇਰਾ ਪਤੀ ਦੇਵ ਮਾਰੇ ਗਏ हैं। ਇਹ ਦਹਿਸ਼ਤਗਰਦੀ ਹੁੰਦੀ ਹੈ। ਪਾਕਿਸਤਾਨ ਨੇ ਬੜੀ ਬਰਦਾਸ਼ਤ ਕੀਤੀ ਹੈ। ਇਸੇ ਵਾਸਤੇ ਪਾਕਿਸਤਾਨ ਨੇ ਇਹ ਕਦਮ ਚੁੱਕਿਆ ਹੈ ਕਿ ਜਿੱਥੇ ਦਹਿਸ਼ਤਗਰਦਾਂ ਦੇ ਠਿਕਾਣੇ ਨੇ ਨਾ, ਉੱਥੇ ਟਾਰਗੇਟ ਕਰਕੇ ਆਪਰੇਸ਼ਨ ਕੀਤਾ ਜਾਵੇ ਔਰ ਸਫਾਇਆ ਕੀਤਾ ਜਾਵੇ, ਔਰ ਤੇਰਾ ਵੀ ਕਰਨਾ ਹੈ। बिस्मिल्लाहिर्रहमानिर्रहीम, अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ 360 डिजिटल पंजाबी और वह बड़ी मेजबान शुमाइला नियाज़। ਅੱਜ ਦਾ ਆਪਾਂ ਵਲੌਗ ਸ਼ੁਰੂ ਕਰਨੇ ਆ ਕਿਉਂਕਿ ਗੱਲ ਬੜੀ ਸਿੱਧੀ ਜੀ ਹੈ। ਅਗਰ ਕੋਈ ਇਹ ਸਮਝਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ 2 ਸਾਲਾ ਫਾਰਮੂਲਾ ਚੁੱਕ ਕੇ 2026 ਦੀ ਜੀਓਪੋਲਿਟਿਕਸ ਚਲਾਈ ਜਾ ਸਕਦੀ ਹੈ, ਜਾਂ ਤਾਂ ਫਿਰ ਉਹ ਵਿਚਾਰਾ ਬਹੁਤ ਹੀ ਮਾਸੂਮ ਹੈ, ਕਮਅਕਲ ਹੈ, ਜਾਂ ਉਹਦੇ ਕੋਲ ਅਕਲ ਹੈ ਹੀ ਨਹੀਂ, ਜਾਂ ਫਿਰ ਉਹ ਜਾਣ ਬੁੱਝ ਕੇ ਖਿੱਤੇ ਨੂੰ ਇੱਕ ਅੱਗ ਦੇ ਵਿੱਚ ਧਕੇਲਣ ਦੀ ਕੋਸ਼ਿਸ਼ ਦੇ ਵਿੱਚ ਹੈ। ਗੱਲ ਹੋ ਰਹੀ ਹੈ ਇਸ ਭਾਰਤ ਦੀ। ਭਾਰਤ ਕੁਝ ਹਲਕਿਆਂ ਵਿੱਚ ਇਹ ਮਸ਼ਵਰੇ ਦਿੰਦਾ ਪਿਆ ਹੈ ਜੀ ਕਿ ਤਾਲਿਬਾਨ ਨੂੰ ਹਥਿਆਰ ਦਿੱਤੇ ਜਾਣ ਔਰ ਪਾਕਿਸਤਾਨ ਦਾ ਘੇਰਾ ਕੀਤਾ ਜਾਵੇ। ਮੈਂ ਇਹ ਪੁੱਛਦੀ ਹਾਂ ਕਿ ਜਿਹੜੀ ਇਹ ਖਾਰਜਾ ਪਾਲਿਸੀ ਹੈ ਭਾਰਤ ਦੀ, ਇਹ ਕਿਸੇ ਸਕੂਲ ਦੇ ਬੱਚੇ ਦੀ ਗਰੁੱਪਬੰਦੀ ਹੁੰਦੀ ਪਈ ਹੈ। ਕੋਈ ਵੀ ਬਿਆਨ ਦੇਣ ਤੋਂ ਪਹਿਲੇ ਬੰਦੇ ਨੂੰ ਮਾੜਾ ਮੋਟਾ ਸੋਚ ਹੀ ਲੈਣਾ ਚਾਹੀਦਾ ਹੈ। ਮੇਜਰ ਗੌਰਵ ਆਰਿਆ ਸਰ ਇਹ ਕਲੇਮ ਕਰਦੇ ਪਏ ਹੈ ਕਿ ਜੀ ਪਾਕਿਸਤਾਨ ਦੇ ਖਿਲਾਫ ਅਫਗਾਨਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ ਔਰ ਅਫਗਾਨਿਸਤਾਨ ਦੇ ਮਿਲੀਟੈਂਟ ਗਰੁੱਪਸ ਨੂੰ ਜਿਹੜਾ ਨਾ ਉਹ ਅਸਲਹਾ ਫਰਾਹਮ ਕਰਨਾ ਚਾਹੀਦਾ ਹੈ। ਵਾਹ ਬਈ ਵਾਹ, ਕੱਲ ਤੱਕ ਤਾਂ ਇਹ ਦਹਿਸ਼ਤਗਰਦ ਤੁਹਾਨੂੰ ਬੜੇ ਬੁਰੇ ਲੱਗਦੇ ਸੀ, ਅੱਜ ਅਚਾਨਕ ਇੱਕ ਸਟ੍ਰੈਟੇਜਿਕ ਅਸਾਸਾ ਬਣ ਕੇ ਤੁਹਾਡੇ ਵਾਸਤੇ ਕਿੱਦਾਂ ਬਈ? ਕਿ ਸਿਰਫ ਇਸ ਵਾਸਤੇ ਕਿ ਇਸ ਵਕਤ ਪਾਕਿਸਤਾਨ ਔਰ ਕਾਬੁਲ ਦੇ ਦਰਮਿਆਨ ਜਿਹੜੀ ਕਸ਼ੀਦਗੀ ਚੱਲਦੀ ਪਈ ਹੈ, ਤਾਂ ਕੀ ਭਾਰਤ ਦੀ ਪੂਰੀ ਪਾਲਿਸੀ ਦਾ ਮਹਿਵਰ ਸਿਰਫ ਔਰ ਸਿਰਫ ਐਂਟੀ ਪਾਕਿਸਤਾਨੀ ਹੋਣਾ? ਕਿ ਭਾਰਤ ਦੇ ਕੋਲੇ ਆਪਦੀ ਕੋਈ ਮਸਬਤ ਇਲਾਕਾਈ ਜਿਹੜਾ ਵਿਜ਼ਨ ਹੈਗਾ ਉਹ ਨਹੀਂ ਹੈਗਾ? ਇੱਕ ਉਭਰਦੀ ਹੋਈ ਤਾਕਤ ਦਾ ਦਾਵਾ ਕਰਨ ਵਾਲਾ ਮੁਲਕ ਅਗਰ ਆਪਦੀ ਸਟ੍ਰੈਟਜੀ ਦਾ ਮਰਕਜ਼ ਸਿਰਫ ਪਾਕਿਸਤਾਨ ਦੁਸ਼ਮਣੀ ਨੂੰ ਬਣਾਵੇ ਤਾਂ ਇਹ ਉਹਦੀ ਕਮਜ਼ੋਰੀ ਦੀ ਅਲਾਮਤ ਹੁੰਦਾ ਹੈ, ਤਾਕਤ ਦੀ ਨਹੀਂ। ਅੱਜ ਤੇਰੀਆਂ ਬੜੀਆਂ ਬਾਛਾਂ ਖਿਲਦੀਆਂ ਪਈਆਂ ਨਾ, ਜਿਸ ਤਰ੍ਹਾਂ ਦੁਰਗਤ ਬਣਾਈ ਜਾ ਰਹੀ ਨਾ ਅਫਗਾਨਿਸਤਾਨ ਦੀ, ਇਹ ਤੇਰੀ ਵੀ ਬਣਨੀ ਹੈ। ਵੈਸੇ ਤਾਂ ਤੁਹਾਨੂੰ ਯਾਦ ਹੈ ਪਹਿਲਗਾਮ ਦਾ ਜਿਹੜਾ ਵਾਕਿਆ ਹੋਇਆ ਸੀ, ਉਦੋਂ ਤਾਂ ਬੜੀਆਂ ਭਾਰਤ ਨੇ ਚੀਕਾਂ ਕੁੱਕਾਂ ਮਾਰੀਆਂ ਸੀ ਕਿ ਓਹ ਹੋ ਹਮਾਰੇ तो कपड़े उतार के चेक किया गया है कि हम हिंदू हैं या मुसलमान हैं और हमें टारगेट किया है, ये दहशतगर्दी हो रही है पाकिस्तान की तरफ से। तब तो आप बड़ा रोते हैं, तब तो आप खून के आंसू रोते हैं, और अब आप आपदे टीवी चैनलों ते बह के अपने व्लॉगां दे विच बह के ये बकवास करो कि जी मैं तो समझता हूं कि अब भारत को जो है, भारत को अफगानिस्तान की मदद करनी चाहिए और वहां पर जितने भी मिलिटेंट ग्रुप्स हैं उनको असलहा फ्राहम करना चाहिए। ਅਸੀਂ ਪੰਜਾਬੀ ਨੇ ਵੈਸੇ ਗਾਲ ਤੋਂ ਘੱਟ ਗੱਲ ਨਹੀਂ ਕਰਦੇ, ਜਦੋਂ ਤੁਸੀਂ ਜਜ਼ਬਾਤੀ ਜਾਂ ਗੁੱਸੇ ਚ ਹੋਈਏ ਮੈਂ ਤੇਰਾ ਲਿਹਾਜ਼ ਕਰਦੇ ਪਈ ਹਾਂ। ਵੈਸੇ ਇਹ ਜਿਸ ਤਰ੍ਹਾਂ ਆਪਰੇਸ਼ਨ ਸੰਦੂਰ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਸੀ ਨਾ, ਉਸ ਤਰ੍ਹਾਂ ਦੁਬਾਰਾ ਤੁਸੀਂ ਆਪਦਾ ਮੂੰਹ ਪਨਵਾਉਣਾ ਹੈ, ਅਸਲਹਾ ਫਰਾਹਮ ਕਰਨਾ ਹੈ। ਇਹ ਕਿਸ ਤਰ੍ਹਾਂ ਦੇ ਬਿਆਨਾਤ ਜਿਹੜੇ ਮਤਲਬ ਇੱਕ ਖਿੱਤੇ ਦੇ ਵਿੱਚ, ਇਹਦਾ ਮਤਲਬ ਹੈ ਕਿ ਅਮਨ ਦੀ ਖਾਹਿਸ਼ ਔਰ ਅਮਨ ਦਾ ਖਾਹਾ ਸਿਰਫ ਔਰ ਸਿਰਫ ਪਾਕਿਸਤਾਨ ਹੁੰਦਾ ਹੈ, ਭਾਰਤ ਨਹੀਂ। ਭਾਰਤ ਦਾ ਇਹ ਬਿਆਨ ਕਿੰਨਾ ਜਾਰਹਾਨਾ ਹੈ ਤੁਸੀਂ ਇਹ ਚੈੱਕ ਕੀਤਾ? ਅਸੀਂ ਜੀ ਮਿਲੀਟੈਂਟ ਗਰੁੱਪਸ ਨੂੰ ਅੱਛਾ ਇਹ ਅਸਲਾ ਫਰਾਹਮ ਕਰਨਾ, ਇਹਨੇ ਕਾਹਦੇ ਵਾਸਤੇ ਕਰਨਾ ਹੈ? ਅਸਲਹੇ ਦੀ ਗੱਲ ਇਹ ਕਰਦਾ ਪਿਆ ਹੈ ਕਿ ਜੀ ਭਾਰਤ ਹੁਣ ਇਹ ਗੱਲ ਕਿਸ ਤੋਂ ਟਕੀ ਛੁਪੀ ਨਹੀਂ ਹੈਗੀ। ਭਾਰਤ ਪਹਿਲੇ ਵੀ ਅਫਗਾਨਿਸਤਾਨ ਦੀ ਮਦਦ ਕਰਦਾ ਹੈ, ਹੁਣ ਵੀ ਕਰਦਾ ਹੈ। ਹੁਣ ਇਹ ਖੁੱਲੇਆਮ ਸਰੇਆਮ ਕਹਿੰਦਾ ਫਿਰਦਾ ਹੈ ਕਿ ਜੀ ਹਮ ਅਸਲਹਾ ਦੇਣੇ ਕੇ ਲਈ ਤਿਆਰ ਬੈਠੇ ਹੋਏ ਹਾਂ। ਮੈਂ ਤੁਹਾਨੂੰ ਇਹ ਕਹਾਂਗੀ ਕਿ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਅਫਗਾਨਿਸਤਾਨ ਦੇ ਵਿੱਚ ਵੜੋ, ਉਹਨਾਂ ਨੂੰ ਅਸਲਹਾ ਵੀ ਦੇਵੋ ਔਰ ਅਫਗਾਨਿਸਤਾਨ ਦੀ ਸਰਹੱਦ ਦੇ ਉੱਤੇ ਪਾਕਿਸਤਾਨ ਨਾਲ ਮੁਕਾਬਲਾ ਵੀ ਕਰ ਲਓ। ਆ ਜਾਓ,
ਤੁਹਾਡੀ ਆਪ ਦੀ ਇੰਨੀ ਜੁਰਤ ਔਰ ਔਕਾਤ ਨਹੀਂ ਹੈ ਕਿ ਤੁਸੀਂ ਪਾਕਿਸਤਾਨ ਦਾ ਮੁਕਾਬਲਾ ਕਰ ਸਕੋ। ਇਸ ਵਾਸਤੇ ਡਰਦੇ ਹੋਏ ਅਫਗਾਨਿਸਤਾਨ ਨੂੰ ਸਿਰਫ ਇਸਤੇਮਾਲ ਕਰਦੇ ਆ। ਅਫਗਾਨਿਸਤਾਨ ਤੁਹਾਡੀ ਪ੍ਰੌਕਸੀ ਬਣਿਆ ਹੋਇਆ ਔਰ ਕੁਝ ਵੀ ਨਹੀਂ ਹੈ। ਅਸੀਂ ਜਿਹੜਾ ਨਾ ਉਹ ਜਿਸ ਤਰ੍ਹਾਂ ਕਹਿੰਦੇ ਆ ਕਿ ਮੁਸੀਬਤਾਂ ਜਿਹੜੀਆਂ ਨਾ ਬੰਦਿਆਂ ਤੇ ਪੈਂਦੀਆਂ ਹੁੰਦੀਆਂ ਹੈ ਔਰ ਇਹ ਬੜੀ ਦਲੇਰ ਕੌਮ ਹੈ ਪਾਕਿਸਤਾਨੀ, ਔਰ ਉਸ ਤੋਂ ਵੀ ਜ਼ਿਆਦਾ ਦਲੇਰ ਸਾਡੀ ਹੈਗੀ ਹੈ ਪਾਕਿਸਤਾਨ ਜਿਹੜੀ ਫੌਜ ਹੈ। ਅਸੀਂ ਘਬਰਾਣਾ ਨਹੀਂ ਹੈ ਕਿਸੇ ਚੀਜ਼ ਤੋਂ। ਦਿਲ ਤਾਂ ਮੇਰਾ ਕਰਦਾ ਪਿਆ ਸੀ ਕਿ ਮੈਂ ਨਾ ਲਫੇੜੇ ਮਾਰ ਕੇ ਨਾ ਇਹਦਾ ਮੂੰਹ ਹੀ ਛਾਂਗ ਦੇਵਾਂ ਫੜ ਕੇ। ਉਹੀ ਗੱਲ ਕਿ ਇਹਦਾ ਕੋਈ ਆਪਣਾ ਇਲਾਕਾਈ ਵਰਜਨ ਹੀ ਨਹੀਂ ਹੈਗਾ। ਵੈਸੇ ਬੜਾ ਹੈ ਇਹ ਆਪਣੇ ਆਪ ਨੂੰ ਇੱਕ ਤਾਕਤ ਦਾ ਦਾਅਵਾ ਕਰਨ ਵਾਲਾ ਮੁਲਕ ਸਮਝਦਾ ਹੈ। ਇਹਦੀ ਆਪਦੀ ਜਿਹੜੀ ਸਟ੍ਰੈਟਜੀ ਹੈ ਉਹ ਸਿਰਫ ਔਰ ਸਿਰਫ ਪਾਕਿਸਤਾਨ ਦੇ ਆਲੇ ਦੁਆਲੇ ਘੁੰਮਦੀ ਹੈ। ਔਰ ਦੂਜੇ ਪਾਸੇ ਉਹ ਜਿਹੜਾ ਹੈਗਾ ਇਹਨਾਂ ਦਾ ਮੋਦੀ ਜਿਹੜਾ ਚਾਹ ਬਣਾਉਣਾ ਹੈ ਉਹ ਗਿਆ ਹੋਇਆ ਸੀ ਨਿਤਨਯਾਹੂ ਨੂੰ ਮਿਲਣ ਵਾਸਤੇ। ਇਹ ਗੱਲ ਯਾਦ ਰੱਖਣਾ, ਨਾ ਨਿਤਨਯਾਹੂ ਕਿਸ ਦਾ ਸਕਾ ਹੈ ਔਰ ਨਾ ਹੀ ਇਹ ਮੋਦੀ ਕਿਸ ਦਾ ਸਕਾ ਹੈ। ਦੋਨੋਂ ਨੂੰ ਆਪਦੇ ਮਫਾਦਾਤ ਅਜ਼ੀਜ਼ ਨੇ। ਦੋਨੇ ਇੱਕ ਦੂਜੇ ਨੂੰ ਟਿਸ਼ੂ ਦੀ ਤਰ੍ਹਾਂ ਇਸਤੇਮਾਲ ਕਰਨਗੇ ਔਰ ਸਿੱਟ ਦੇਣਗੇ। ਹੁਣ ਜ਼ਰਾ ਨਾ ਅਮਲੀ ਪਹਿਲੂ ਵੇਖੋ। ਭਾਰਤ ਅਗਰ ਤਾਲਿਬਾਨ ਨੂੰ ਅਸਲਾ ਦੇਣ ਦੀ ਜਿਹੜੀ ਹੈਗੀ ਨਾ ਸੋਚ ਉਹ ਰੱਖਦਾ ਪਿਆ ਹੈ ਤਾਂ ਕੀ ਉਹਨੂੰ ਇਹ ਅੰਦਾਜ਼ਾ ਹੈਗਾ ਹੈ? ਬਾਰੀਕੀ ਨਾਲ ਸੋਚੋ ਕਿ ਅਫਗਾਨਿਸਤਾਨ ਦੀ ਜਿਹੜੀ ਜ਼ਮੀਨ ਦੇ ਉੱਤੇ ਦਿੱਤਾ ਗਿਆ ਜਿਹੜਾ ਅਸਲਾ ਹੁੰਦਾ ਹੈ ਉਹ ਤੁਹਾਨੂੰ ਕੀ ਲੱਗਦਾ ਕਿ ਕਿਸੇ ਇੱਕ ਹੀ ਹੱਥ ਵਿੱਚ ਰਹਿੰਦਾ ਹੈ, ਕਿਸੇ ਇੱਕ ਹੀ ਗਰੋਹ ਵਿੱਚ ਰਹਿੰਦਾ ਹੈ? ਉਹ ਕਿਸੇ ਇੱਕ ਦੇ ਕੋਲ ਹੀ ਜਾਵੇਗਾ? ਉਹ ਕਿਸੇ ਇੱਕ ਦੇ ਖਿਲਾਫ ਇਸਤੇਮਾਲ ਨਹੀਂ ਹੁੰਦਾ। ਤਾਰੀਖ ਚੁੱਕ ਕੇ ਵੇਖ ਲਓ। ਅਫਗਾਨਿਸਤਾਨ ਦੇ ਵਿੱਚ ਦਾਖਲ ਹੋਣ ਵਾਲਾ ਅਸਲਾ ਕਦੀ ਵੀ ਇੱਕ ਹੱਥ ਦੇ ਵਿੱਚ ਮਹਿਦੂਦ ਨਹੀਂ ਰਿਹਾ। ਉਹ ਚੱਲਦਾ ਫਿਰਦਾ ਰਹਿੰਦਾ ਹੈ। ਉਹ ਮੁਖਤਲਿਫ ਗਰੋਹਾਂ ਦੇ ਵਿੱਚ ਤਕਸੀਮ ਹੁੰਦਾ ਹੈ ਔਰ ਬਰਸਾਂ ਤੱਕ ਖਿੱਤੇ ਨੂੰ ਅਦਮ ਇਸਤਹਿਕਾਮ ਦੇ ਵਿੱਚ ਮੁਬਤਲਾ ਵੀ ਰੱਖਦਾ ਹੈ। कि भारत ਇਹਦੇ ਵਾਸਤੇ ਤਿਆਰ ਹੈ? ਪਹਿਲਗਾਮ ਵਾਲਾ ਵਾਕਿਆ याद है ना? फिर कहते हैं कि जी हम हंसते हैं उसके ऊपर। ਉਦੋਂ तो ਤੁਹਾਡੀਆਂ ਜਨਾਨੀਆਂ ਛਾਤੀਆਂ ਪਿੱਟ ਕੇ ਰੋਂਦੀਆਂ ਪਈਆਂ ਸੀ ਕਿ ਉਫ मेरा पति देव मारे गए हैं। ਇਹ दहशतगर्दी ਹੁੰਦੀ है और पाकिस्तान ने बड़ी बर्दाश्त की है। इसी वास्ते पाकिस्तान ने ਇਹ ਕਦਮ ਚੁੱਕਿਆ ਹੈ ਕਿ ਜਿੱਥੇ ਦਹਿਸ਼ਤਗਰਦਾਂ ਦੇ ਠਿਕਾਣੇ ਨੇ ਨਾ ਉੱਥੇ ਟਾਰਗੇਟ ਕਰਕੇ ਪ੍ਰਸ਼ਨ ਕੀਤਾ ਜਾਵੇ ਔਰ ਸਫਾਇਆ ਕੀਤਾ ਜਾਵੇ। और तेरा भी करना है। और असल गल पता की है वो ये कि भारत को लगता है कि वो दूरों बह के शतरंज दी चालां चलेगा और मैदान सिर्फ और सिर्फ पाकिस्तान दे विच गर्म होएगा और भारत सिर्फ जिहड़ा ना उत्थे अपना हाथ सेकेगा कि पाकिस्तान दे विच अग लगी हुई है। अच्छा, असलहा तां पहुंचाना बड़ी दूर दी गल है, तुसीं नेड़े तेड़े भी नहीं आ सकते। ठीक है, ये जो तुसीं असलहा फराहम करन दी गल करदे पए ਉਹ ਵੀ ਕਰਕੇ ਵੇਖ ਲਓ ਵੈਸੇ। ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਕਸ਼ੀਦਗੀ ਚੱਲਦੀ ਪਈ ਹੈ ਪਾਕਿਸਤਾਨ ਔਰ ਅਫਗਾਨਿਸਤਾਨ ਦੀ, ਇਹਦੇ ਵਿੱਚ ਕੀ ਭਾਰਤ ਨੇ ਅਫਗਾਨਿਸਤਾਨ ਦੀ ਮਦਦ ਨਹੀਂ ਕੀਤੀ? ਇਹ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਤੁਹਾਡੇ ਉੱਥੇ ਮੁਨਜ਼ਮ ਗਰੁੱਪਸ ਨਹੀਂ ਹੈਗੇ, ਬਲਕਿ ਉੱਥੇ ਜਿਹੜੇ ਹੈਗੇ ਨੇ ਨਾ ਉਹ ਅਫਗਾਨ ਫੌਜੀਆਂ ਦੇ ਵਿੱਚ ਇਹ ਭਾਰਤੀ ਫਿਰਦੇ ਪਏ ਆ ਉੱਥੇ। ਇਹ ਮੁਕਾਬਲਾ ਕਰਦੇ ਕਿਉਂਕਿ ਆਪ ਤਾਂ ਇਹਨਾਂ ਜੋਗੇ ਹੈ ਨਹੀਂ। ਠੀਕ ਹੈ, ਤੁਹਾਡੇ ਬਹੁਤ ਵੱਡੇ ਨੈਟਵਰਕਸ ਜਿਹੜੇ ਨੇ ਉਹ ਤੋੜ ਦਿੱਤੇ ਨੇ। ਖੁਦਕੁਸ਼ ਹਮਲਿਆਂ ਦਾ ਸਿਲਸਿਲਾ ਉਹ ਰੋਕਿਆ। ਕਬਾਇਲੀ ਇਲਾਕਿਆਂ ਦੇ ਵਿੱਚ ਰਿਆਸਤੀ ਰਿਟ ਬਹਾਲ ਕੀਤੀ ਗਈ ਹੈ। ਜਦੋਂ ਵੀ ਸਰਹੱਦ ਪਾਰ ਤੋਂ ਹਮਲੇ ਹੋਏ ਪਾਕਿਸਤਾਨੀ ਸਿਕਿਉਰਿਟੀ ਫੋਰਸਿਸ ਨੇ ਫੌਰੀ ਔਰ ਸਖਤ ਰੱਦ-ਏ-ਅਮਲ ਦਿੱਤਾ ਹੈ। ਪਾਕਿਸਤਾਨ ਦੀ ਸਟ੍ਰੈਟਜੀ ਨੋਟਿਸ ਕਰਨਾ ਤੁਸੀਂ, ਪਾਕਿਸਤਾਨ ਕਦੇ ਵੀ ਹਵਾ ਦੇ ਵਿੱਚ ਤੀਰ ਨਹੀਂ ਛੱਡਦਾ ਹੈਗਾ। ਉਹ ਬੜੀ ਇੱਕ ਮੁਨਜ਼ਮ ਹਿਕਮਤ ਅਮਲੀ ਨਾਲ ਚੱਲਦਾ ਹੈ। ਅਸੀਂ ਜਿਹੜੇ ਆਵਾਮ ਆ ਇਹ ਹੈਗੇ ਜਜ਼ਬਾਤੀ ਥੋੜੇ ਜਿਹੇ। ਠੀਕ ਹੈ, ਅਸੀਂ ਜਜ਼ਬਾਤੀ ਹੈਗੇ ਥੋੜੇ ਜਿਹੇ, ਲੇਕਿਨ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹ ਜਜ਼ਬਾਤੀ ਵੀ ਹੈਗੀ ਆ ਔਰ ਉਹਦੇ 'ਚ ਤਹਮੁਲ ਵੀ ਹੈਗਾ, ਉਹਦੇ 'ਚ ਬਰਦਾਸ਼ਤ ਵੀ ਹੈਗੀ। ਉਹ ਮੁਕੰਮਲ ਇੱਕ ਸਟ੍ਰੈਟਜੀ ਬਣਾਉਂਦੀ ਹੈ और फिर टारगेट करती है। भारत को शायद ये उम्मीद है कि तालिबान को हथियार दे के पाकिस्तान को अंदरों कमजोर कर देगा, लेकिन पाकिस्तान की जिहड़ी फौज और सिक्योरिटी इदारे ने वो पिछले 20 सालों तो जिस तजर्बे और महारत तो गुजरे ने ना वो किसी भी प्रॉक्सी चाल को पहचानन और नाकाम बनाने की सलाहियत चंगी तरह रखते हैं। ठीक है ना, जिन्होंने ये समझा सी कि सरहद पार तो आके वार करांगे और आराम सुकून नाल वापस चले जावांगे, बना दी ना फिर दुर्गत। उन्हां दी ऐसी दुर्गत बनाई है कि जड़ियां उत्थे लाशां पईयां होईयां ने ना उन्हां दियां ਉਹ ਚੱਕਣ ਵਾਸਤੇ ਨਹੀਂ ਆਏ। ਵਿੱਚੋਂ ਵਿੱਚ ਹੀ ਗੋਡੇ ਫੜੇ ਆ, ਮਾਫ ਕਰ ਦਿਓ ਸਾਨੂੰ, ਤੁਸੀਂ ਲੈ ਗਏ ਸਾਨੂੰ ਲੱਕ ਤੋਂ, ਅਸੀਂ ਹੁਣ ਕੀ ਕਰੀਏ। ਔਰ ਇੱਕ ਗੱਲ ਹੋਰ ਇੱਥੇ, ਭਾਰਤ ਅਗਰ ਵਾਕਈ ਇੱਕ ਜ਼ਿੰਮੇਦਾਰ ਆਲਮੀ ਤਾਕਤ ਬਣਨਾ ਚਾਹੁੰਦਾ ਹੈ ਤਾਂ ਉਹਨੂੰ ਇਹ ਸਮਝਣਾ ਪਏਗਾ ਕਿ ਕੀ ਉਹ ਅਕਵਾਮੇ ਮੁਤਹਦਾ ਦੇ ਵਿੱਚ ਅਮਨ ਔਰ ਇਸਤਹਿਕਾਮ ਦੀ ਗੱਲਬਾਤ ਕਰਕੇ ਔਰ ਪਸੇ ਪਰਦਾ ਕਿਸੇ ਹੋਰ ਗਰੋਹ ਨੂੰ ਹਥਿਆਰ ਦੇ ਕੇ ਦੋਹਰਾ ਮਿਆਰ ਅਪਣਾਏਗਾ। ਦੁਨੀਆ ਕੀ ਅੰਨੀ ਆ ਗਈ, ਦੁਨੀਆ ਨੂੰ ਨਜ਼ਰ ਨਹੀਂ ਆਉਂਦਾ ਹੈਗਾ। ਠੀਕ ਹੈ, ਤੁਸੀਂ ਕਿਸੇ ਦੂਸਰੇ ਮੁਲਕ ਦੇ ਬਾਰੇ 'ਚ ਇੰਨਾ ਮੁਖਾਲਿਫ ਜਿਹੜੇ ਬਿਆਨਾਤ ਨੇ ਉਹ ਦਿਓ ਔਰ ਦੁਨੀਆ ਦੇ ਵਿੱਚ ਵਿਸ਼ਵ ਗੁਰੂ ਬਣੋ ਔਰ ਜਮਹੂਰੀ ਮੁਲਕ ਬਣੋ, ਇੱਦਾਂ ਹੋ ਨਹੀਂ ਸਕਦਾ। ਬਸ
ਲੇਕਿਨ ਮੇਰਾ ਇਹ ਵਲੌਗ ਕਰਨ ਦਾ ਮਕਸਦ ਇਹ ਸੀ ਕਿ ਤੂੰ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਜਾਂ ਪਾਕਿਸਤਾਨ ਦੇ ਖਿਲਾਫ ਕੁਝ ਵੀ ਜਿਹੜਾ ਉਹ ਕੀਤਾ ਜਾਵੇ, ਉਹਦੇ ਵਿੱਚ ਕਦੀ ਵੀ ਭਾਰਤ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਪਾਕਿਸਤਾਨ ਇੱਕ ਬੜੀ ਖੁਦਮੁਖਤਾਰ, ਮਜ਼ਬੂਤ ਔਰ ਐਟਮੀ ਤਾਕਤ ਦੇ ਤੌਰ ਦੇ ਉੱਤੇ ਕਬੂਲ ਹੋਇਆ ਹੋਇਆ ਹੈ, ਪੂਰੀ ਦੁਨੀਆ ਦੇ ਵਿੱਚ ਮੰਨਿਆ ਤੰਨਿਆ। ਇੱਕ ਪਾਸੇ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਕਸ਼ੀਦਗੀ ਚੱਲਦੀ ਪਈ ਹੈ, ਦੂਸਰੇ ਪਾਸੇ ਮਸ਼ਰਕ ਵਸਤ ਦੀ ਜਿਹੜੀ ਅੱਗ ਲੱਗੀ ਹੋਈ ਹੈ, ਤੁਹਾਨੂੰ ਪਤਾ ਹੀ ਹੈ, ਔਰ ਇਹਦੇ ਵਿੱਚ ਭਾਰਤ ਦਾ ਜੋ ਕਿਰਦਾਰ ਹੈ ਉਹ ਵੀ ਤਾਰੀਖ ਦੇ ਵਿੱਚ ਲਿਖਿਆ ਜਾਏਗਾ। ਸੋ ਇਹ ਜਿਹੜਾ ਤਾਲਿਬਾਨ ਨੂੰ ਹੌਸਲਾ ਦੇਣ ਦੀ ਗੱਲ ਹੁੰਦੀ ਪਈ ਹੈ ਨਾ, ਸਵਾਲ ਉਹੀ ਹੈ ਕਿ ਸਿਰਫ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਹੋਰ ਕੁਝ ਵੀ ਨਹੀਂ, ਔਰ ਆਪਦੇ ਅੰਦਰ ਦੇ ਬੁਹਰਾਨ ਨੂੰ ਛੁਪਾਉਣ ਦੀ ਕੋਸ਼ਿਸ਼ ਹੈ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨਿਗਹਿਬਾਨ।